ਮਿੱਤਰੋ, ਮੈਂ ਤੁਹਾਡਾ ਆਪਣਾ ਪੰਜਾਬੀ ਸੇਵਕ ਲਹਿੰਦੇ ਪੰਜਾਬ ਤਹਿਸੀਲ ਪਸਰੂਰ ਗੱਖੜਵਾਲੀ ਸਿਆਲਕੋਟ ਤੋਂ ਇਹਸਾਨ ਬਾਜਵਾ। ਸੱਜਣੋ, ਇੱਕ ਖਬਰ ਜਿਹੜੀ ਫੇਕ ਖਬਰ ਚੱਲ ਗਈ ਕਿ ਇੱਥੇ ਜੀ ਕੋਈ ਗੁਰੂ ਨਾਨਕ ਮਹੱਲ ਜਿਹੜਾ ਉਹ ਮੁਸਲਮਾਨਾਂ ਨੇ ਡੇਗ ਦਿੱਤਾ। ਉਹ ਬਿਲਕੁਲ ਗਲਤ ਖਬਰ ਹੈ। ਇਹ ਵਾਕਿਆ ਬਾਠਾਂ ਵਾਲਾ ਪਿੰਡ ਹੈ। ਇਹ ਭਿੰਡਰ ਜੱਟਾਂ ਦਾ ਪਿੰਡ ਸੀ ਅਤੇ ਸਿੱਖ ਸਨ ਜ਼ਿਆਦਾ। ਭਿੰਡਰ ਇੰਡੀਆ ਚਲੇ ਗਏ ਅਤੇ ਉੱਥੇ ਨਾ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਵਾਕਫਕਾਰ ਸੀ। ਉਹਨੂੰ ਮਹੱਲ ਨਾ ਬਣਾ ਕੇ ਦਿੱਤਾ ਸੀ, ਜਿਵੇਂ 15-20 ਕਮਰੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ। ਅਤੇ ਉਹਦੇ ਵਿੱਚ ਇਸ ਵੇਲੇ ਰਹਿ ਰਹੇ ਸਨ ਗੁੱਜਰ। ਇਹ ਕੋਈ ਉੱਧਰੋਂ ਮੇਰਾ ਹਾਲੇ ਹਿਮਾਚਲ ਜਾਂ ਕਾਂਗੜੇ ਤੋਂ ਆਏ ਸਨ। ਅਤੇ ਉਹ ਨਾ ਕੁਝ ਸਾਲ ਪਹਿਲਾਂ ਉਹਦੀਆਂ ਉਤਲੀ ਮੰਜ਼ਿਲ ਢਹਿ ਗਈ ਅਤੇ ਕਿਉਂਕਿ ਕੰਧਾਂ ਉਹਦੀਆਂ, ਜਦੋਂ ਮੈਂ ਗਿਆ ਉਹਦੀ ਮੈਂ ਰਿਕਾਰਡਿੰਗ ਕੀਤੀ। ਇਹ ਲੋਕ ਵਿਹਾਰ PTV ਦਾ ਪ੍ਰੋਗਰਾਮ ਸੀ ਉਹਦੇ ਲਈ। ਉਦੋਂ ਵੀ ਖੌਫ ਆਉਂਦਾ ਸੀ ਉਹਦੇ ਅੰਦਰ ਉਹਦੇ ਫਿਰਦਿਆਂ ਟੁਰਦਿਆਂ। ਅਤੇ ਉਹ ਜਨਾਬ ਇਹ ਹੋਇਆ ਕਿ ਉਹਦਾ ਛੱਤ ਜਦੋਂ ਢਹਿ ਗਈ ਅਤੇ ਉਹਦਾ ਛੱਤ ਬਿਆਰ ਬਿਊਰ ਦੀ ਸੀ, ਬਾਲੇ ਸ਼ਤੀਰ ਚੰਗੇ ਸਨ। ਉਹਨਾਂ ਮਾੜੇ ਬੰਦੇ ਸਨ, ਉਹਨਾਂ ਆਖਿਆ ਵੇਚ ਲਈ। ਉਹ ਜਦੋਂ ਟਰੱਕ ਲੈਣ ਆਇਆ ਤਾਂ ਉੱਥੇ ਪਿੰਡ ਦੇ ਸ਼ਰੀਕਾਂ ਆਖਿਆ ਕਿ 4 ਪੈਸੇ ਵੱਟ ਲੈਣਗੇ। ਉਹਨਾਂ ਉੱਥੋਂ ਕੋਈ ਮੀਡੀਆ ਵਾਲਾ ਸੱਦ ਕੇ ਅਤੇ ਆਖਿਆ ਜੀ ਉਹ ਇੱਥੇ ਮੰਦਰ ਸੀ ਜੀ, ਕਿਸੇ ਆਖਿਆ ਗੁਰਦੁਆਰਾ ਸੀ, ਕਿਸੇ ਆਖਿਆ ਗੁਰੂ ਨਾਨਕ ਦਾ ਮਹੱਲ ਸੀ। ਹਾਲਾਂਕਿ ਇਹ ਸਭ ਟੋਟਲ ਚੀਜ਼ਾਂ ਗਲਤ ਨੇ, ਕੋਈ ਉਹਦਾ ਤਲਕ ਨਹੀਂ। ਮੈਂ ਬੜਾ ਪਰਸਨਲੀ ਜਾਣਦਾ, ਮੈਂ ਉਹ ਸਾਰੇ 15-16 ਕਮਰੇ ਫਿਰ ਕੇ ਵੇਖੇ ਨੇ। ਅੱਜ ਕੱਲ੍ਹ ਤਾਂ ਉਹ ਸਾਰੇ ਹੀ ਢਹਿਣ ਵਾਲੇ ਹੋਏ ਨੇ। ਉਹ ਜਿਹੜੇ ਗੁੱਜਰ ਨੇ ਉਹ ਵਿਚਾਰੇ ਬਾਹਰ, ਉਹਨਾਂ ਕੋਲ ਮਕਾਨ ਆਪਣਾ ਕੋਈ ਕਿਰਾਏ 'ਤੇ ਲੈ ਲਿਆ, ਉਹ ਜਗ੍ਹਾ ਅਲਾਟ 'ਤੇ ਉਹਨਾਂ ਨੂੰ ਹੋਈ ਹੈ। ਤੋ ਸੱਜਣੋ, ਇਹ ਬਿਲਕੁਲ ਫੇਕ ਖਬਰ ਹੈ। ਇਹ ਜਿਹੜੀ ਮੁਖਤਲਿਫ ਮੀਡੀਆ 'ਤੇ ਚੱਲੀ ਹੈ ਅਤੇ ਸਾਰੇ ਦੋਸਤਾਂ ਅੱਗੇ ਇਹ ਅਰਜ਼ੋਈ ਹੈ ਕਿ ਇਹਨੂੰ ਸਮਝੋ ਕਿ ਝੂਠ ਹੈ।